ਮੁੱਦਤਾਂ ਤੋਂ ਅਸੀਂ ਇਕੱਠੇ ਆ, ਆਹਾ ਸਾਡੀ ਇੱਕ ਕਹਾਣੀ ਆ। ਮੈਂ ਤੇ ਰੱਬ ਮੇਰਾ, ਹਾਂ ਅਸੀਂ ਦੋਵੇਂ ਹਾਣੀ। ਓਏ ਹੋਏ 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 ਵਾਹ 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 ਮੈਂ ਤੇ ਰੱਬ ਮੇਰਾ, ਕੀ ਬਾਤ। ਅਸੀਂ ਦੋਵੇਂ ਹਾਣੀ ਆ। ਘੜਾ ਧਰੀਏ ਨਾ ਉੱਥੇ ਚੀਕੜ ਤਾਂ ਹੋਈ ਜਾਂਦਾ ਵੀ ਗੁੜ ਤੇ ਮੱਖੀਆਂ ਆਉਂਦੀਆਂ। ਮੈਂ ਕਹਿੰਦਾ ਵੀ ਜਦੋਂ ਰੱਬ ਤੋਂ ਮੰਗੋ ਨਾ ਵੀ ਇਹ ਜੁੱਤੀ ਕੱਪੜੇ ਦਾ ਜਾਂ ਉਹ ਇਹ ਹੁਸਨ ਨਾ ਮੰਗੋ, ਤਬੀਅਤ ਦਾ ਹੁਸਨ ਰੱਬ ਦਾ ਦੇ। ਹਾਂ ਕੱਪੜਿਆਂ ਤੇ ਕੋਈ ਮੈਲ ਹੋਵੇ ਨਾ ਚੱਲ ਜਾਂਦੀ, ਦਿਲ ਦੀ ਮੈਲ ਨਹੀਂ ਚੱਲਦੀ। ਤੇ ਅਸੀਂ ਗੱਲ ਇਹ ਕਰਦੇ ਹਾਂ ਵੀ ਬਾਜੇ ਬੰਦਿਆਂ ਨੂੰ ਰੱਬ ਨੇ ਨਾ ਤਬੀਅਤ ਇਦਾਂ ਦੀ ਦਿੱਤੀ ਹੁੰਦੀ ਵੀ ਦਿਲ ਕਰਦਾ ਵੀ ਇਹਨਾਂ ਕੋਲ ਬੈਠੇ ਰਹੀਏ, ਇਹਨਾਂ ਕੋਲ ਗੱਲਾਂ ਸੁਣਦੇ ਰਹੀਏ, ਵੀ ਐਸੀਆਂ ਕੋਈ ਰੂਹ ਦੀਆਂ ਗੱਲਾਂ, ਕੋਈ ਪਿਆਰ ਦੀਆਂ ਗੱਲਾਂ। ਅਸਲ ਤਾਂ ਖੇਡ ਹੈ ਹੀ ਪਿਆਰ ਦੀ ਜੇ ਬੰਦਾ ਸਮਝੇ ਤਾਂ। ਤੇ ਹੁਣ ਜਿੱਦਾਂ ਅਸੀਂ ਬਾਬੇ ਨਾਨਕ ਬਾਈ ਦਾ ਨਾਮ ਕੀ ਸੀ? ਅਸੀਂ ਨਾ ਜੀ ਓ ਰੱਬਾ ਮੇਰਿਆ, ਮੇਰੇ ਨਹੀਂ ਦਿਮਾਗ 'ਚ ਸਿਆਣੇ ਕਹਿੰਦੇ ਨੇ ਵੀ ਉਹ ਇੱਕ ਨਾ ਵੀ ਕਿਸੇ ਥਾਂ ਤੇ ਕੋਈ ਖੁਸ਼ਬੂ ਹੋਵੇ ਨਾ ਤੇ ਉਹ ਕੰਧਾਂ ਨਾਲ ਡੱਕੀ ਨਹੀਂ ਜਾਂਦੀ। ਤੁਸੀਂ ਨਾ ਜੀ ਹੋਰ ਸੁਣਾਓ ਕੀ ਹਾਲ ਚਾਲ? ਬਹੁਤ ਵਧੀਆ ਨਜੂਮ ਰਸੋਈ ਸਾਹਿਬ। ਹਾਂਜੀ ਬਦਲਾ ਲਿਆ, ਬਦਲਾ ਲਿਆ। ਕਿਹੜੀ ਰਸੋਈ? ਨਜੂਮ ਰਸੋਈ। ਨਜੂਮ ਸਰਾਓ ਤੋਂ। ਨਹੀਂ ਮੈਂ ਤਾਂ ਰੱਬਾਂ ਭੁੱਲਿਆ ਸੀ। ਨਜੂਮ ਰਸੋਈ ਦਾ। ਅੱਛਾ ਇੱਕ ਤਾਂ ਬਾਈ ਕੋਲ ਨਾ ਯਾਰ ਜੋ ਰੋਏ ਨੇ ਨਜ਼ਰ ਬਣਾਇਆ ਕਿਵੇਂ ਯਾਰ? ਵਾਹ ਵਾਹ। ਵੀਰ ਸਿੰਘ ਸਾਹਿਬ ਨੂੰ ਨਾ ਜੀ ਤੁਸੀਂ ਬਹੁਤ ਵਾਰੀ ਦੇਖਿਆ, ਬਹੁਤ ਸੁਣਿਆ ਤੇ ਹਰ ਬੰਦਾ ਜਾਣਦਾ ਇਹਨਾਂ ਨੂੰ। ਮੈਨੂੰ ਕੋਈ ਦੱਸਣ ਦੀ ਤਾਂ ਲੋੜ ਹੈ ਨਹੀਂ। ਤੇ ਮੈਂ ਇਹ ਕਹਿੰਦਾ ਸੀਗਾ ਵੀ ਰਾਤ ਦਾ ਨਾ ਇੱਕ ਤਾਂ ਕਵੇਲਾ ਬਹੁਤ ਹੋ ਗਿਆ, ਵੀ ਅਸੀਂ ਇਹਨਾਂ ਕੋਲੋਂ ਇੱਕ ਤਾਂ ਸੁਣਨਾ ਤੁਹਾਡੇ ਕੋਲੋਂ ਕੋਈ ਆਪਣੀ ਪਸੰਦ ਦੀ ਨਾ ਕੋਈ ਚਾਰ ਬੋਲ ਕੋਈ ਆਪਣੀ ਪਸੰਦ ਦੇ ਸੁਣਾ ਦਿਓ। ਤੇ ਨਾਲ ਫਿਰ ਇਦਾਂ ਹੀ ਗੱਲਾਂ 'ਚੋਂ ਗੱਲਾਂ ਨਿਕਲਦੀਆਂ, ਕੋਈ ਇਹ ਤਾਂ ਨਹੀਂ ਵੀ ਮਿੱਥ ਕੇ ਬੈਠੀਆਂ ਵੀ ਆਹ ਕਰਨੀ ਆਹ ਨਹੀਂ ਕਰਨੀ, ਇਹ ਇਦਾਂ ਹੀ ਨਿਕਲਦੀ ਹੈ। ਹਾਂ ਤੂੰ ਕਾਹਨੂੰ ਦੰਦੀਆਂ ਕੱਢਦਾ? ਆਹ ਜਦੋਂ ਵੀਡੀਓ ਬਣਾਉਂਦਾ ਹੋਵੇ ਨਾ ਤੂੰ ਮੇਰੇ ਨਾਲ ਇਦਾਂ ਨਾ ਕਰਿਆ ਕਰ, ਦੇਖ ਹੱਸਿਆ ਨਾ ਕਰ, ਇਹ ਵੀ ਮੈਂ ਕੱਟ ਲੂੰਗਾ। ਅੱਗੇ ਜੀ ਯਾਰ ਤੇ ਨਹੀਂ ਵੀ ਮੈਂ ਕੱਟੂਗਾ। ਮੇਰੀ ਕਵਿਤਾ ਅੱਖਰ ਅੱਖਰ ਹੋ ਗਈ, ਸਾਰਾ ਐ ਖਿੱਲਰ ਗਿਆ ਕੰਮ। ਹਾਂ ਹਾਂ ਉਹ ਸੁਣਾਓ। ਹਿਚਕੀ ਹਟੇ ਤੇ ਸੁਣਾਵਾ ਭਾਜੀ। ਅੱਛਾ ਪਾਣੀ ਪਿਆਉਂਦੇ ਤੁਹਾਨੂੰ? ਪਾਣੀ ਪਿਆ ਚਾਹ ਦਾ ਤਾਂ ਪਾਣੀ ਚੱਲ ਜੂ। ਹਾਂ ਜੋਈਆ ਸਾਹਿਬ ਚਾਹ ਤਾਂ ਪਈ ਨਾ ਹੋਰ ਕਰਨੀ। ਹਾਂਜੀ ਜੋਈਆ ਸਾਹਿਬ ਥੋੜਾ ਜਿਹਾ ਪਾਣੀ ਦੇ ਦਿਓ। ਭਾਈ ਵੀ ਹਿਚਕੀ ਲੱਗ ਗਈ। ਥੋੜਾ ਜਿਹਾ ਪਾਣੀ ਦੇ ਦਿਓ ਬਾਈ ਵੀਰ ਸਿੰਘ ਨੂੰ, ਪਾਣੀ ਦੇ ਦਿਓ। ਤੁਸੀਂ ਬੈਠੋ ਜੀ, ਉਹ ਦੰਦਾ ਮੁੰਡਾ ਬੜਾ ਜੀ ਚੰਗਾ ਲੱਗ ਰਿਹਾ ਜੀ। ਕਾਨਫਰੰਸ ਦਾ ਬਹਾਨਾ ਹੀ ਆ ਤੇ ਅਸਲ ਤਾਂ ਗੱਲ ਸੀ ਮੇਲ ਦੀ, ਵੀ ਰੱਬ ਨੇ ਮੇਲ ਕਰਾਣੀ ਸੀ। ਤੇ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਸੀਗਾ ਇਦਾਂ ਵੀ ਬਾਬੇ ਵੀਰ ਸਿੰਘ ਦੇ ਨਾਲ ਬੈਠਾਂਗੇ ਇੱਕੋ ਇਹ ਤਾਂ ਨਹੀਂ ਬਣਾਉਣ ਦਿੰਦਾ ਜੇ ਇਹ। ਜਦੋਂ ਇਹਦਾ ਆਪ ਦਾ ਕੈਮਰਾ ਚੱਲਦਾ ਪਿਆ ਉਦੋਂ ਨਹੀਂ ਤੇ ਦੰਦੀਆਂ ਨਿਕਲਦੀ, ਇਹ ਹੁਣ ਜਦੋਂ ਮੇਰਾ ਚੱਲਿਆ ਨਾ ਤੇ ਤਾਂ ਕਰਦਾ। ਅੱਛਾ ਬਾਬਾ ਜੀ ਨਹੀਂ ਵੀ ਮੈਂ ਗੱਲ ਕਰਦਾ ਵੀ ਇਦਾਂ ਇੱਕ ਸੋਫੇ ਤੇ ਏਡੇ ਪਿਆਰ ਨਾਲ ਇਦਾਂ ਗੱਲਾਂ ਹਾਸਾ ਮਖੌਲ, ਇਹ ਵੀ ਵਕਤਾਂ ਦੀ ਐ ਨਹੀਂ ਪੀਣਾ। ਅੱਛਾ ਚਲੋ ਜਿੱਦਾਂ ਤੁਹਾਨੂੰ ਲੱਗਦਾ ਸੂਤ ਲੱਗਦਾ ਉਦਾਂ ਕਰ ਲਓ। ਚਲੋ ਬਾਬਾ ਜੀ। ਤੇ ਹਿਜਕੀ ਲੱਗ ਜਾਂਦੀ ਹੈ ਕੋਈ ਨਹੀਂ। ਇਹ ਸਿਆਣਿਆਂ ਤੋਂ ਸੁਣਿਆ ਸੀਗਾ ਵੀ ਹਿਜਕੀ ਲੱਗੇ ਨਾ ਵੀ ਕੋਈ ਯਾਦ ਕਰਦਾ। ਉਹ ਕੋਈ ਨਾ ਬੰਦਾ ਸੀਗਾ ਤੇ ਉਹਨੂੰ ਨਾ ਹਿਜਕੀ ਜੀ ਲੱਗੀ ਨਾ ਤੇ ਉਹ ਮੂੰਹ ਹੀ ਵੱਟ ਕੇ ਉਹਨੂੰ ਰੋਕ ਲਈ। ਨਾਲ ਦੇ ਨੇ ਕਿਹਾ ਵੀ ਆਣ ਦੇ ਕੀ ਤੈਨੂੰ? ਉਹ ਕਹਿੰਦਾ ਨਹੀਂ ਮੈਨੂੰ ਕਿਸੇ ਨੇ ਦੱਸਿਆ ਵੀ ਹਿਜਕੀ ਆਵੇ ਨਾ ਜਨਾਨੀ ਯਾਦ ਕਰਦੀ ਵੀ ਘਰ ਵਾਲੀ। ਉਹ ਕਹਿੰਦਾ ਵੀ ਫਿਰ ਕੀ ਹੈ? ਕਹਿੰਦਾ ਜਨਾਨੀ ਮੇਰੀ ਮਰੀ ਕਿਤੇ ਉੱਥੇ ਨਾ ਸੱਦ ਲੈ ਵੀ ਉੱਥੇ ਸੱਦ। ਅੱਛਾ ਖੈਰ ਅੱਜ ਗੱਲਾਂ ਤਾਂ ਹੋਣੀਆਂ ਕੰਮ ਦੀਆਂ ਪਤੇ ਦੀਆਂ। ਹਾਂ ਮਖੌਲ ਤੂੰ ਜੋ ਉੱਥੇ ਚਲਿਆ ਗਿਆ ਯਾਰ। ਬਸ ਕਰੋ ਮੈਂ ਸੁਣਿਆ ਚੰਗਾ ਰਹਿ ਗਿਆ ਜੀ ਦੀ ਹਿਚਕੀ ਨੂੰ। ਹਾਂ ਓਹੋ ਵਾਹਿਗੁਰੂ ਕੀ ਬਾਤ ਹੈ ਜੀ। ਹੋਰ ਕੀ ਜੀ ਕਿ ਮੈਂ ਵੀ ਰੁਕੀ ਕਿ ਨਹੀਂ ਕਿੰਨਾ ਜੀ ਅੱਗੇ ਸਵਾਦ ਆ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਹੈ। ਅੱਜ ਦੀ ਹਿਚਕੀ ਨੂੰ
ਇਹ ਯਾਦ ਅੱਛਾ ਮੈਂ ਤੁਹਾਨੂੰ ਹਿਜਕੀ ਦੀ ਗੱਲ ਸੁਣਾਉਣ ਲੱਗਿਆ ਸੀ। ਮੇਰਾ ਨਾ ਬੇਲੀ ਹੈ, ਉਹਦੇ ਨਾ ਅੱਬੇ ਨੂੰ ਹਿਜਕੀ ਲੱਗੀ। ਇਹ ਮੈਂ ਸੱਚੀ ਗੱਲ ਦੱਸਣ ਗਿਆ। ਹਿਜਕੀ ਲੱਗੀ ਨਾ ਤੇ ਉਹ ਹਟੇ ਹੀ ਨਾ। ਸਵੇਰ ਦੀ ਨਾ ਸ਼ਾਮ ਹੋ ਗਈ। ਜਦੋਂ ਸ਼ਾਮ ਹੋਈ ਨਾ ਤੇ ਸਾਰੇ ਜੀ ਘਾਬਰ ਗਏ ਵੀ ਯਾਰ ਇਹਨੂੰ ਬਾਬੇ ਨੂੰ ਕੀ ਹੋਇਆ ਵੀ ਹੈ। ਤੇ ਉਹ ਡਾਕਟਰ ਕੋਲ ਲੈ ਗਏ। ਸਾਡਾ ਨਾ ਹੈ ਉੱਥੋਂ ਕੋਈ 20-25 ਕਿਲੋਮੀਟਰ ਗੱਡੀ ਗੁੱਡੀ ਕਰਾਉਣੀ ਪੈਂਦੀ ਹੈ, ਫਿਰ ਲਿਜਾਣਾ ਪੈਂਦਾ। ਉਹਨਾਂ ਨੇ ਗੱਡੀ ਗੁੱਡੀ ਲੱਭੀ ਹੈ ਤੇ ਪਤਾ ਕਰਿਆ ਡਾਕਟਰ ਬੈਠਾ, ਤੇ ਉੱਥੋਂ ਪਿੰਡੋਂ ਗਏ ਸ਼ਾਇਦ ਡਾਕਟਰ ਦੀ ਦੁਕਾਨ ਲੈ। ਉਹ ਕੁਦਰਤ ਖੁਦਾ ਦੀ ਸਾਰੇ ਰਾਹ ਹਿਜਕੀ ਲੱਗੀ ਰਹੀ। ਜਾਂ ਡਾਕਟਰ ਦੇ ਕੋਲ ਪਹੁੰਚੇ ਉਹਦੀ ਹਿਜਕੀ ਹਟ ਗਈ। ਹੁਣ ਉਹ ਡਾਕਟਰ ਨੂੰ ਦੱਸਣਾ ਤਾਂ ਇਹੀ ਸੀ ਵੀ ਇਹਨੂੰ ਹਿਜਕੀ ਲੱਗੀ ਆ। ਹੁਣ ਉਹ ਮੁੰਡਿਆਂ ਨੂੰ ਗੁੱਸਾ ਚੜਿਆ ਵੀ ਹੁਣ ਅੱਬਾ ਹਿਜਕੀ ਨਹੀਂ ਲੈਂਦਾ, ਵੀ ਰੁਕ ਗਈ ਹਿਜਕੀ। ਅੱਛਾ ਹੁਣ ਡਾਕਟਰ ਕੋਲ ਬੈਠੇ ਤੇ ਡਾਕਟਰ ਨੂੰ ਕਹਿੰਦੇ ਵੀ ਇਦਾਂ ਕਰਕੇ ਨਾ ਹਿਜਕੀ ਲੱਗੀ। ਉਹ ਕਹਿੰਦਾ ਵੀ ਲੱਗੀ ਤਾਂ ਨਹੀਂ ਹੋਈ। ਉਹ ਕਹਿੰਦਾ ਜੀ ਸਵੇਰ ਦੀ ਲੱਗੀ ਆ, ਵੀ ਹੁਣ ਤੱਕ ਤੁਹਾਡੇ ਕੋਲ ਆ ਕੇ। ਉਹ ਕਹਿੰਦਾ ਚਲੋ ਜੇ ਦੁਬਾਰਾ ਹੁਣ ਤਾਂ ਹਟ ਗਈ, ਜੇ ਦੁਬਾਰਾ ਹੋਈ ਨਾ ਤੇ ਫਿਰ ਦੱਸਿਓ। ਉਹ ਗੱਡੀ 'ਚ ਬੈਠੇ ਘਰੇ ਆ ਗਈ। ਜਾਂ ਘਰੇ ਪੈਰ ਰੱਖਿਆ ਫਿਰ ਹਿੜਕੀ ਲੱਗ ਗਈ। 8 ਦਿਨ ਵਿਚਾਰੇ ਇਦਾਂ ਭਜੇ ਨਾ ਸੀ। ਇਹ ਹਿੜਕੀ ਵੀ ਬਾਈ ਟਾਈਮ ਲੰਬੀ ਚਲੀ ਜਾਂਦੀ। ਹਾਂ ਬਸ ਨਹੀਂ ਮੈਂ ਕਿਹਾ ਵੀ ਹਿੜਕੀ ਮੇਰੀ ਹਟ ਗਈ ਭਾਜੀ ਇੰਨੀ ਸੁਣ ਕੇ। ਅੱਛਾ 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 ਜੀ ਅਸੀਂ ਸੁਣਨ ਲੱਗੇ ਸੀਗੇ ਬਾਈ ਵੀਰ ਸਿੰਘ ਤੋਂ ਵੀ ਕੋਈ 4 ਬੋਲ ਕੋਈ ਆਪਦੀ ਮਰਜ਼ੀ ਦੇ, ਆਪਦੀ ਪਸੰਦ ਦੇ, ਕੋਈ ਜਿੱਦਾਂ ਦੇ ਵੀ। ਹੁਣ ਇਧਰ ਗੱਲ ਕਰੀਏ ਸੁਣਾਉਣਾ ਮੈਂ ਤੁਹਾਨੂੰ। ਹਾਏ ਹਾਏ ਆਪਾਂ ਗੱਲ ਕਰ ਰਹੇ ਸੀ ਨਾ ਵੀ ਜਿਹੜਾ ਪਿਆਰ ਦਾ ਰਸਤਾ ਹੁੰਦਾ ਉੱਥੇ ਅਕਲ ਦੀ ਗੱਲ ਨਹੀਂ ਹੁੰਦੀ। ਹਾਏ 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 ਉੱਥੇ ਅਕਲ ਦੀ ਗੱਲ ਨਹੀਂ ਹੁੰਦੀ। ਰੋਡ ਕੱਚ ਵਰਗੇ ਕੰਡੇ ਵਾਂਗ ਸੂਲਾਂ ਤੇ ਇਹ ਸਫ਼ਰ ਹੈ ਜੰਗਲ ਵੇਲਿਆਂ ਦਾ। ਹਾਂ 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 ਕਿਸੇ ਅਕਲ ਸ਼ਕਲ ਦਾ ਕੰਮ ਹੈ ਨਹੀਂ, ਨਹੀਂ 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 ਫਾਇਦਾ ਕੋਈ ਨਹੀਂ ਪੈਸੇ ਧੇਲਿਆਂ। ਵਾਹ 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 ਰਾਹ ਦਿਸੂ ਉਹਨੂੰ ਜਿਹੜਾ ਹੋਊ ਨੀਵਾਂ। ਬੇਸ਼ੱਕ ਰਾਹ ਦਿਸੂ ਉਹਨੂੰ ਜਿਹੜਾ ਹੋਊ ਨਹੀਂ ਜਿਹੜਾ ਹੋਊ ਨੀਵਾਂ। ਚੱਲਦਾ ਵਸ ਨਹੀਂ ਅੱਖੀਆਂ ਡੇਲਿਆਂ ਦਾ। ਹਾਏ 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 ਦਾਨਿਸ਼ਵਰਾਂ ਦੀ ਸਮਝ ਬੇਸਮਝ ਇੱਥੇ ਹੂੰ ਇਹ ਕੰਮ ਹੈ ਮਸਤ ਅਲਬੇਲਿਆਂ ਦਾ। ਵਾਹ 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 ਇਹ ਵਾਟ ਹੈ ਕੱਲਿਆਂ ਕਾਰਿਆਂ ਦੀ। ਵਾਹ 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 ਹੁੰਦਾ ਸਾਥ ਨਹੀਂ ਮਿੱਤਰਾਂ ਸਹੇਲਿਆਂ ਦਾ। ਆਹਾ ਜੇ ਹਉਮੈ ਨਾਲ ਤੁਰੇ ਹੂੰ ਤਾਂ ਕਰੇ ਖੁਆਰ ਬਹੁਤਾ। ਆਹਾ ਜਿਉਂ ਬੇਰੀ ਦੇ ਨਾਲ ਬੂਟਾ ਕੇਲਿਆਂ ਦਾ। ਆਹਾ ਹਾ ਹਾ ਵਾਹ 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 ਬੜਾ ਲਾਜ਼ਮੀ ਵਿੱਚ ਤਨਹਾਈ ਰਹਿਣਾ ਹੂੰ ਤੇ ਖਹਿੜਾ ਛੱਡਣਾ ਲੱਗੇ ਮੇਲਿਆਂ ਦਾ। ਹਾਂ ਨਾਲ ਇੱਕ ਦੇ ਜੇ ਇੱਕ ਮਿੱਕ ਹੋਣਾ ਹਾਂ ਭੋਗ ਪਾਉਣਾ ਪਊ ਸਭੇ ਝਮੇਲਿਆਂ ਦਾ। ਹਾਂ ਨੀਂਦਾਂ ਭੰਨ ਕੇ ਖਿਦਮਤਗਾਰ ਹੋਣਾ ਹੂੰ ਇਹ ਕੰਮ ਨਹੀਂ ਆਲਸੀ ਜੇਲਿਆਂ ਦਾ। ਹਾਂ ਦੋਵੇਂ ਕੰਮ ਫਕੀਰੀ ਤੇ ਇਸ਼ਕ ਔਖੇ। ਓਕੇ ਓਕੇ ਦੋਵੇਂ ਕੰਮ ਫਕੀਰੀ ਤੇ ਇਸ਼ਕ ਔਖੇ। ਦੁਨੀਆ ਸਮਝਦੀ ਏ ਕੰਮ ਵੇਲਿਆਂ। ਵੈਲੇ ਵਾਹ 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 ਸ਼ੁਕਰੀਆ। ਉਹ ਇੱਕ ਨਾ ਜੀ ਪੰਜਾਬੀ ਦੇ ਸ਼ਾਇਰ ਆ ਸਾਡੇ ਇੱਥੇ ਹਜ਼ਰਤ ਭੀਖਾ ਰਹਿਮਤੁल्लाह ਅਲੈਹ। ਉਹ ਫਰਮਾਉਂਦੇ ਆ ਵੀ ਭੀਖਾ ਫਕੀਰੀ ਕਠਨ ਹੈ, ਵੀ ਲੋਕਾਂ ਭਾਣੇ ਖੇਲ। ਚੁੱਲ੍ਹਾ ਬਿਸਤਰਾ ਫੂਕੀਏ ਤੇ ਤਾਂ ਸਾਹਿਬ ਨਾ ਮੇਲ। ਐਵੇਂ ਤੇ ਅੱਛਾ ਜੀ ਇਹ ਤੁਹਾਨੂੰ ਇੱਕ ਤਾਂ ਤੁਸੀਂ ਗੀਤ ਵੀ ਗਾਉਂਦੇ ਆ ਹੈ ਜੀ, ਤੇ ਇਹ ਫਿਰ ਤੁਹਾਨੂੰ ਜਿਹੜਾ ਜਿਹੜਾ ਜਿਹੜੀ ਇਦਾਂ ਮੈਂ ਦੇਖੀ ਵੀ ਇੱਕ ਹੁੱਬ ਜੀ ਆ ਹੈ ਹਾਂਜੀ ਵੀ ਤਸ ਜੀ ਆ ਰੱਬ ਦੀ, ਇਹ ਬੜੇ ਬਖਤਾਂ ਵਾਲਿਆਂ ਨੂੰ ਹੁੰਦੀ। ਇਹ ਮੈਂ ਕਹਿੰਦਾ ਵੀ ਇਹ ਤਾਂ ਬੜੇ ਬਖਤਾਂ ਵਾਲਿਆਂ ਨੂੰ ਹੁੰਦੀ ਵੀ ਇਹ ਤੁਸੀਂ ਐਡੀ ਉਮਰ ਵੀ ਲਵੀ ਉਮਰ ਆ ਤੁਹਾਡੀ, ਗੀਤ ਗੂਤ ਵੀ ਗਾਉਂਦੇ ਆ। ਜਿਹੜਾ ਬੰਦਾ ਇਦਾਂ ਜੁੜਿਆ ਹੋਵੇ ਟੈਲੀਵਿਜ਼ਨ ਕੈਮਰੇ ਨਾਲ ਅੱਗੇ ਪਿੱਛੇ, ਤੇ ਉਹਦੀ ਬੈਠਣੀ ਉੱਠਣੀ ਵੀ ਹੁੰਦੀ ਅਦਾਕਾਰਾਂ ਨਾਲ ਫਨਕਾਰਾਂ ਨਾਲ ਹੁੰਦੀ। ਤੇ ਫਨਕਾਰਾਂ ਦੇ ਕੋਲ ਤਾਂ ਇੰਨਾ ਟਾਈਮ ਹੀ ਨਹੀਂ ਹੁੰਦਾ ਵੀ ਉਹ ਇਸ ਬੂਟੇ ਨੂੰ ਪਾਣੀ ਲਾਣ ਸਵੇਰ ਸ਼ਾਮ ਹੈ। ਤੇ ਤੁਸੀਂ ਇਹ ਕਿਦਾਂ ਮੈਨੂੰ ਇਦਾਂ ਲੱਗਦਾ ਕਿ ਜੁੜਿਆ ਹਰ ਕੋਈ ਹੁੰਦਾ, ਹਾਏ ਹਾਏ ਬਸ ਮਹਿਸੂਸ ਨਹੀਂ ਕਰਦਾ। ਵਾਹ 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 ਹੈ ਨਾ। ਹੁਣ ਮੇਰੇ ਪੋਟਿਆਂ ਦੇ ਵਿੱਚ ਲਹੂ ਤਾਂ ਹਰਦਮ ਹੀ ਚੱਲਦਾ, ਪਰ ਜਦੋਂ ਅਸੀਂ 5 ਮਿੰਟ ਐਂ ਕਰਕੇ ਬਹਿ ਜਾਈਏ ਤਾਂ ਪੋਟਿਆਂ ਦੀ ਹਰਕਤ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ। ਵਾਹ 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 ਜੇ ਹਰਕਤ ਨਹੀਂ ਵੀ ਮਹਿਸੂਸ ਹੋ ਰਹੀ ਪਰ ਲਹੂ ਤਾਂ ਚੱਲ ਹੀ ਰਿਹਾ ਨਾ ਪੋਟਿਆਂ ਦਾ, ਹੈ ਨਾ। ਬਸ ਉਹ ਆਪਣੇ ਖਿਆਲ ਨੂੰ ਉੱਥੇ ਟਿਕਾਉਣ ਦੀ ਗੱਲ ਹੁੰਦੀ ਹੈ ਨਾ। ਤੇ ਉਹ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਟਿਕਾ ਆ ਇਹ ਕਿਸੇ ਥਾਂ ਦਾ ਜਾਂ ਕਿਸੇ ਪੇਸ਼ੇ ਦਾ ਮੁਹਤਾਜ ਹੈ ਵੀ ਇਸ ਪੇਸ਼ੇ 'ਚ ਨਹੀਂ ਹੋ ਸਕਦਾ, ਉਸ ਪੇਸ਼ੇ 'ਚ ਨਹੀਂ ਹੋ ਸਕਦਾ। ਇਦਾਂ ਦੀਆਂ ਮਿਸਾਲਾਂ ਵੀ ਨੇ ਵੀ ਕਸਾਈ ਦੇ ਫੱਟੇ ਤੇ ਬੈਠਿਆਂ ਵੀ ਅਧਿਆਤਮ ਦਾ ਸਿਖਰ ਮਿਲਿਆ। ਓਏ ਹੋਏ ਹੋਏ ਵਾਹ ਵਾਹ। ਤੇ ਬਾਕੀ ਇੱਕ ਗੱਲ ਇਹ ਵੀ ਹੈ ਕਿ ਜਦੋਂ ਆਪਣੇ ਆਪ ਨੂੰ ਨਿਆਣਾ ਸਮਝ ਕੇ ਚੱਲਿਆ ਜਾਵੇ ਨਾ, ਜਦੋਂ ਆਪਣੇ ਆਪ ਨੂੰ ਸਾਰਿਆਂ ਦੇ ਪੈਰਾਂ 'ਚ ਬਿਠਾ ਦਿੱਤਾ ਜਾਵੇ ਤਾਂ ਫਿਰ ਸਾਰੀ ਦੁਨੀਆ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਹੀ ਹੁੰਦਾ ਹੈ। ਜਦੋਂ ਤੁਸੀਂ ਸਿਖਾਉਣ ਦੀ ਕੋਸ਼ਿਸ਼ ਛੱਡ ਕੇ ਸਿੱਖਣ ਦੀ ਗੱਲ ਤੇ ਆ ਜਾਂਦੇ ਹੋ। ਮੈਂ ਤੁਹਾਨੂੰ ਇੱਕ ਗੀਤ ਗਾ ਕੇ ਸੁਣਾਉਣਾ ਹੈ। ਬਿਸਮਿਲ੍ਲਾ ਸੁਣਾਓ। ਦੀ
ਨਾ ਤਿਊੜੀ ਬਣ ਜਾਈ ਫਿਕਰਾਂ ਦੀ ਮੁਸਕਾਨ ਬਣਿਆ ਰਹਿ। ਆਹਾ ਇਹੋ ਸਿਆਣਪ ਹੈ ਦਿਲਾ ਨਾਦਾਨ ਬਣਿਆ ਰਹਿ। ਵਾਹ 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 ਵਾਹ। ਇਹੋ ਸਿਆਣਪ ਹੈ ਦਿਲਾ ਨਾਦਾਨ ਬਣਿਆ ਰਹਿ। ਵਾਹ ਵਾਹ। ਸੁਪਨਿਆਂ ਵਰਗੀ ਦੁਨੀਆ ਸੁਪਨਾ ਹੀ ਚੰਨਾ। ਆਹਾ ਵਾਹ ਵਾਹ। ਇਹ ਸੁਪਨਿਆਂ ਵਰਗੀ ਦੁਨੀਆ ਸੁਪਨਾ ਹੀ ਚੰਨਾ। ਬੈਂਦਾ ਨਾ ਜਾ ਲਾ ਕੇ ਇੱਥੇ ਜੀ ਚੰਨਾ। ਮਾਲਕ ਬਣਨ ਦੀ ਸੋਚੀ ਨਾ ਮਹਿਮਾਨ ਬਣਿਆ ਰਹਿ। ਵਾਹ 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 ਵਾਹ। ਮਾਲਕ ਬਣਨ ਦੀ ਸੋਚੀ ਨਾ ਸਾਰੇ ਰੌਲੇ ਹੀ ਮੁੱਕ ਗਏ। ਮਹਿਮਾਨ ਬਣਿਆ ਰਹਿ। ਵਾਹ 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 ਵਾਹ। ਇਹੋ ਸਿਆਣਪ ਹੈ ਦਿਲਾ ਨਾਦਾਨ ਬਣਿਆ ਰਹਿ। ਇਹੋ ਸਿਆਣਪ ਹੈ ਦਿਲਾ ਨਾਦਾਨ ਬਣਿਆ ਰਹਿ। ਵਾਹ ਵਾਹ ਸ਼ੁਕਰੀਆ। ਕੀ ਬਾਤ ਹੈ। ਮੈਨੂੰ ਨਾ ਜੀ ਇਹਨਾਂ ਦੇ ਗੀਤ ਤੋਂ ਗੱਲ ਯਾਦ ਆਈ ਵੀ ਮਹਿਮੂਦ ਤੇ ਅਯਾਜ਼ ਦੀ ਤੁਹਾਨੂੰ ਪਤਾ ਵੀ ਇਦਾਂ ਵੀ ਪਿਆਰ ਸੀ। ਮਹਿਮੂਦ ਬਾਦਸ਼ਾਹ ਸੀਗਾ ਤੇ ਉਹ ਹੈ ਵੀ ਆਮ ਬੰਦਾ ਸੀ, ਪਰ ਦੋਵਾਂ ਦਾ ਪ੍ਰੇਮ ਸੀਗਾ। ਇੱਕ ਦਿਨ ਨਾ ਇਦਾਂ ਹੀ ਮਹਿਮੂਦ ਗਜ਼ਨਬੀ ਨੇ ਕਿਹਾ, ਦਰਬਾਰ 'ਚ ਹੋਰ ਵੀ ਮਸ਼ੀਰ ਵਜ਼ੀਰ ਬੈਠੇ ਸੀਗੇ ਬਥੇਰੇ, ਹੈ ਦਰਬਾਰ ਲੱਗਿਆ ਸੀ, ਵੀ ਜਿਹਨੂੰ ਜਿਹੜੀ ਸ਼ੈ ਚਾਹੀਦੀ ਹੈ ਨਾ ਵੀ ਉਹਦੇ ਤੇ ਜਾ ਕੇ ਹੱਥ ਰੱਖ ਲੈ। ਤੇ ਸਾਰੇ ਜਾ ਕੇ ਕਿਸੇ ਨੇ ਜਿਹੜੇ ਹੀਰਿਆਂ ਦਾ ਘੜਾ ਭਰਿਆ ਸੀ ਉਹਦੇ ਤੇ ਰੱਖਤਾ, ਕਿਸੇ ਨੇ ਮਹਿੰਗੇ ਘੋੜੇ ਤੇ ਰੱਖਤਾ, ਕਿਸੇ ਨੇ ਹਾਥੀ ਤੇ ਰੱਖਤਾ, ਤੇ ਅਯਾਜ਼ ਉੱਠਿਆ ਉਹਨੇ ਜਾ ਕੇ ਮਹਿਮੂਦ ਤੇ ਰੱਖਤਾ। ਉਹ ਕਹਿੰਦਾ ਜੇ ਤੂੰ ਹੀ ਮੇਰਾ ਹੋ ਗਿਆ, ਹਰ ਸ਼ੈ ਮੇਰੀ, ਜੇ ਉਹਨੂੰ ਹੀ ਆਪਣਾ ਬਣਾ ਲਈਏ ਤੇ ਪਿੱਛੇ ਰਹਿ ਕੀ ਜਾਵੇ। ਇਹ ਨਾ ਇੱਕ ਬਜ਼ੁਰਗਾਂ ਕੋਲੋਂ ਮੈਂ ਸਾਖੀ ਸੁਣੀ ਸੀ। 10ਵੇਂ ਪਾਤਸ਼ਾਹ ਬੈਠੇ ਸੀ ਤੇ ਉਹਨਾਂ ਦੇ ਹੱਥ 'ਚ ਇੱਕ ਪੱਥਰ ਸੀ। ਠੀਕ। ਉਹਨਾਂ ਪੱਥਰ ਏਦਾਂ ਉਛਾਲ ਕੇ ਤੇ ਨਦੀ ਦੇ ਵਿੱਚ ਸੁੱਟਿਆ। ਤੇ ਆਪਣੇ ਜਿਹੜੇ ਕਵੀ ਤੇ ਉੱਥੇ ਹੋਰ ਸੱਜਣ ਬੈਠੇ ਸੀ ਉਹਨਾਂ ਨੂੰ ਪੁੱਛਿਆ ਵੀ ਪੱਥਰ ਡੁੱਬ ਕਿਉਂ ਗਿਆ। ਡੁੱਬ ਕਿਉਂ ਗਿਆ? ਸਾਰਿਆਂ ਨੇ ਆਪਣਾ ਆਪਣਾ ਤਰਕ ਦਿੱਤਾ, ਆਪਣਾ ਆਪਣਾ ਜਵਾਬ ਦਿੱਤਾ। ਭਾਈ ਨੰਦ ਲਾਲ ਨੂੰ ਪੁੱਛਿਆ ਗਿਆ ਵੀ ਨੰਦ ਲਾਲ ਜੀ ਤੁਸੀਂ ਦੱਸੋ ਵੀ ਪੱਥਰ ਡੁੱਬਿਆ ਕਿਉਂ? ਡੁੱਬਿਆ ਕਿਉਂ? ਕਹਿੰਦੇ ਪਾਤਸ਼ਾਹ ਜਿਹੜਾ ਤੇਰੇ ਹੱਥੋਂ ਡਿੱਗ ਗਿਆ ਆਹਾ ਉਹਨੇ ਡੁੱਬਣਾ ਹੀ ਸੀ। ਆਏ ਹਾਏ 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 ਆਏ ਹਾਏ ਹਾਏ ਆਏ ਹਾਏ ਹੱਥੋਂ ਡਿੱਗ ਗਿਆ ਉਹਨੇ ਡੁੱਬਣਾ ਹੀ ਸੀ। ਪਰ ਮੰਨੇ ਤਾਂ ਫਿਰ ਬੰਦਾ ਇਦਾਂ ਮੰਨੇ, ਹਾਂ ਨਹੀਂ ਤੇ ਫਿਰ ਐਵੇਂ ਫਾਇਦਾ ਹੀ ਕੋਈ ਨਹੀਂ। ਵਾਹ 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 ਵਾਹ, ਗੱਲ ਤਾਂ ਇਹ ਆ। ਜਿਹੜਾ ਤੇਰੇ ਹੱਥੋਂ ਡਿੱਗ ਆਏ ਹਾਏ ਹਾਏ, ਲੈ ਇਸ ਗੱਲ ਦਾ ਨਾ ਖਬਰੇ 10 ਦਿਨ ਹੀ ਸਵਾਦ ਰਵੇ। ਹਾਂ ਬਾਅਦ ਦੇ ਟਾਈਮ ਤਾਂ ਨਾ ਕੋਈ ਜਾ ਕੇ ਇਦਾਂ ਹੀ ਲੱਗਦੀ, ਮਨ ਨੂੰ ਜਾ ਕੇ ਨਾ ਰੁੱਗ ਪਾ ਲੈਂਦੀ। ਕੈਸੀ ਗੱਲ ਤੁਸੀਂ ਬਸ ਹੁੰਦਾ ਤਾਂ ਜੇ ਉਸ ਪਾਸੇ ਨੂੰ ਬੰਦਾ ਤੁਰੇ ਨਾ ਤੇ ਬੜੀ ਸੌਖੀ ਰਾਹ ਬਣਦੀ ਚਲੀ ਜਾਂਦੀ, ਵੀ ਗੱਲਾਂ ਫਿਰ ਦਿਮਾਗ ਖੁੱਲਦਾ, ਉੱਦਾਂ ਦੀ ਗੱਲ ਸਮਝ ਜਾਂਦੀ ਚਲੀ ਜਾਂਦੀ, ਉਹ ਪਿਆਰ ਜਗਦਾ ਚਲਿਆ ਜਾਂਦਾ, ਉਹ ਜਿਹੜੀ ਲੋ ਆ ਨਾ ਉਹ ਫਿਰ ਰੁਸ਼ਨਾਈ ਕਰਦੀ ਹੈ। ਪਰ ਜੇ ਉਸ ਪਾਸੇ ਨੂੰ ਅਸੀਂ ਤੁਰੀਏ ਤਾਂ ਬਿਲਕੁਲ ਜੀ ਨਾ ਕੋਈ ਸਾਡੇ ਦਰਵੇਸ਼ ਹੈਗੇ ਆ ਜਿਸ ਟਾਈਮ, ਜਿਹੜੇ ਹੁਣ ਵੀ ਹੈ, ਜਿਹੜੇ ਜਿਨ੍ਹਾਂ ਦੀ ਲਓ ਰੱਬ ਨਾਲ ਲੱਗੀ ਆ, ਤੇ ਫਿਰ ਉਹ ਰੰਗ ਬਰੰਗੇ ਤਾਂ ਹਰ ਥਾਂ ਹੀ ਹੁੰਦੇ ਆ, ਪਰ ਜਿਹਨਾਂ ਦੀ ਮੈਂ ਅਸਲ ਦੀ ਗੱਲ ਕਰ ਰਿਹਾ, ਜਿਹੜੇ ਸਾਡੇ ਅਸਲ ਸਾਧੂ ਸੰਤ ਫਕੀਰ ਦਰਵੇਸ਼ ਅੱਲਾ ਲੋਕ ਬੰਦੇ, ਜਾਣੀ ਜਾਣ ਬੰਦੇ, ਤੇ ਉਹ ਜਦੋਂ ਉਹਨਾਂ ਕੋਲ ਜਾ ਕੇ ਬੈਠੀ ਦਾ ਨਾ ਤੇ ਇੱਦਾਂ ਬਾਈ ਵੀਰ ਜਿੱਦਾਂ ਨਾ ਵੀ ਬੈਟਰੀ ਨਹੀਂ ਚਾਰਜ ਕਰੀਦੀ ਮੋਬਾਈਲ ਦੀ, ਇੱਦਾਂ ਜਾ ਕੇ ਬੰਦਾ ਚਾਰਜ ਹੋ ਜਾਂਦਾ। ਵੀ 6 ਮਹੀਨੇ ਨਾ ਬੰਦਾ ਉਸੇ ਠਾਠ 'ਚ ਫਿਰਦਾ। ਜੇ ਰੱਬ ਵਾਲਿਆਂ ਕੋ ਕਿਸੇ ਕੋ ਅੱਲਾ ਵਾਲਿਆਂ ਕੋ ਜਾ ਕੇ ਬੈਠੀਏ ਤਾਂ ਇੱਦਾਂ ਮੈਂ ਪੁੱਛਦਾ ਵੀ ਤੁਹਾਡੀ ਕਿਸੇ ਨਾਲ ਲੱਗਣ ਇੱਦਾਂ ਹੈਗੀ ਆ ਵੀ ਕੋਈ ਖਾਸ ਡੇਰਾ ਕੋਈ ਜਿੱਥੇ ਤੁਸੀਂ ਜਾ ਕੇ ਬਹਿੰਦੇ ਆ, ਜਾਂ ਕੋਈ ਜਿੱਦਾਂ ਬੰਦਾ ਆਪਣੀ ਮਾਂ ਕੋਈ ਬਹਿੰਦਾ, ਆਪਣੇ ਪਿਓ ਕੋਈ ਬਹਿੰਦਾ, ਜਾਂ ਕੋਈ ਖਾਸ ਐਸੀ ਜਿੱਥੇ ਹਸਤੀ ਜਿਹਦੇ ਨਾਲ ਤੁਸੀਂ ਇੱਦਾਂ ਦਿਲ ਦੀਆਂ ਕਰਦੇ ਹੋ ਬੈਠ? ਇਸ ਗੱਲੋਂ ਬੜਾ ਖੁਸ਼ਕਿਸਮਤ ਆ ਕਿ ਮੇਰਾ ਗੁਰੂ ਜਿਉਂਦਾ ਹੈ। ਅੱਛਾ ਮਾਸ਼ਾਅੱਲਾ। ਗੁਰੂ ਗ੍ਰੰਥ ਸਾਹਿਬ ਮੇਰਾ ਜਿਉਂਦਾ ਗੁਰੂ ਹੈ। ਵਾਹ 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 ਵਾਹ, ਠੀਕ ਆ। ਮੈਂ ਉਹਨਾਂ ਨਾਲ ਗੱਲ ਵੀ ਕਰ ਸਕਦਾ, ਉਹਨਾਂ ਕੋਲੋਂ ਜਵਾਬ ਵੀ ਲੈ ਸਕਦਾ, ਅੱਛਾ ਆਪਣੇ ਸਵਾਲ ਰੱਖ ਸਕਦਾ, ਹੁਕਮਨਾਮੇ ਦੇ ਰੂਪ ਦੇ ਵਿੱਚ ਜਵਾਬ ਵੀ ਮਿਲ ਜਾਂਦੇ ਹੈ। ਵਾਹ ਵਾਹ ਵਾਹ। ਸੋ ਜਿਹੜੀ ਅਧਿਆਤਮ ਦੀ ਜਾਂ ਅੰਦਰ ਦੀ ਜਿਹੜੀ ਗੱਲ ਪੁੱਛਣੀ ਹੈ ਤੇ ਜੇ ਵਾਕਿਆ ਪੁੱਛਣੀ ਹੈ ਤਾਂ ਮੈਂ ਉੱਥੇ ਪੁੱਛਦਾ। ਉਦੋਂ ਬਾਅਦ ਇਹ ਹੈ ਕਿ ਉਸ ਗੱਲ ਦੀ ਕਹਿ ਲਓ ਟਰਾਂਸਲੇਸ਼ਨ ਵਾਸਤੇ ਜਾਂ ਕਿਸੇ ਵੇਲੇ ਕੋਈ ਅਰਥ ਤੁਹਾਨੂੰ ਨਹੀਂ ਸਮਝ ਆਉਂਦਾ ਤਾਂ ਉੱਥੇ ਭਾਈ ਬੰਦੂ ਬਹੁਤ ਨੇ ਜਿਨ੍ਹਾਂ ਨੂੰ ਪੁੱਛਿਆ ਜਾ ਸਕਦਾ। ਵਾਹ ਵਾਹ। ਹੈ ਨਾ। ਦੂਜੀ ਗੱਲ ਇੱਕ ਇਹ ਹੈ ਕਿ ਜਦੋਂ ਤੁਸੀਂ ਵਾਕਿਆ ਨੀਅਤ ਇਖਤਿਆਰ ਕੀਤੀ ਹੋਵੇ ਕਿ ਮੈਂ ਪਿਆਰ ਦੇ ਵਿੱਚ ਰਹਿਣਾ, ਹਾਂਜੀ, ਤਾਂ ਅੰਜਮ ਸਾਹਿਬ ਮੈਂ ਉਹ ਤੁਹਾਡੇ ਕੋਲੋਂ ਵੀ ਉਦਾਂ ਹੀ ਲੈ ਕੇ ਜਾਵਾਂਗਾ। ਹਾਏ ਹਾਏ ਹਾਏ, ਕੈਸੀ ਗੱਲ। ਉਹਦੇ 'ਚ ਇਹ ਨਹੀਂ ਹੁੰਦਾ ਕਿ
ਫਲਾਣੇ ਬੰਦੇ ਵੱਲ ਮੈਂ ਪੋਜ਼ਿਟਿਵ ਫੀਲ ਕਰਦਾ ਜਾਂ ਇਹਦੇ ਵੱਲ, ਉਹ ਤਾਂ ਫਿਰ ਇਹ ਮੈਂ ਇੱਕ ਸਵਾਲ ਕਰਦਾ ਕਿ ਕਾਇਨਾਤ ਦੇ ਸਾਰੀ ਕਾਇਨਾਤ ਦੇ ਵਿੱਚ ਉਹਦੇ ਸਿਵਾ ਹੈ ਕੀ? ਕੁਛ ਵੀ ਨਹੀਂ। ਹਾਏ ਹਾਏ ਹਾਏ, ਉਹਦੇ ਸਿਵਾ ਹੈ ਕੀ ਜੋ ਇਹ ਸਭ ਆਪਾਂ ਇਹ ਕਹਿ ਦਿੰਦੇ ਕਿ ਉਹ ਇਹਦੇ 'ਚ ਵੀ ਵੱਸਦਾ ਹੈ, ਉਹਦੇ 'ਚ ਵੀ ਵੱਸਦਾ। ਮੈਂ ਕਹਿੰਦਾ ਵੀ ਉਹਦੇ ਬਿਨਾ ਹੈ ਕੀ? ਹੈ ਕੀ ਹੈ ਨਾ, ਜੇ ਕੋਈ ਚੀਜ਼ ਹੈ ਐਗਜ਼ਿਸਟ ਕਰਦੀ ਹੈ ਤਾਂ ਦੱਸੋ। ਦੱਸ। ਵਾਹ ਵਾਹ, ਹੈ ਨਾ, ਫਿਰ ਇਸ ਕਰਕੇ ਨੈਗੇਟਿਵ ਹੋਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਕੀ ਬਾਤ ਹੈ। ਸਾਡੇ ਨਾ ਜੀ ਇਦਾਂ ਹੀ ਦੱਸਿਆ ਜਾਂਦਾ ਕਿ ਜਦੋਂ ਨਮਾਜ਼ ਨੀਤੋ ਨਾ, ਤੇ ਪਹਿਲਾਂ ਤਾਂ ਇਹ ਯਕੀਨ ਰੱਖੋ ਕਿ ਮੈਂ ਰੱਬ ਨੂੰ ਦੇਖ ਰਿਹਾ ਜੀ, ਵੀ ਤੁਹਾਡਾ ਧਿਆਨ ਨਾ ਕਿਸੇ ਪਾਸੇ ਜਾਵੇ। ਤੇ ਜੇ ਤੁਹਾਡਾ ਇਹ ਗੱਲ ਨਹੀਂ ਬਣ ਰਹੀ ਵੀ ਮੈਂ ਰੱਬ ਨੂੰ ਦੇਖ ਰਿਹਾ, ਫਿਰ ਇੰਨਾ ਕੁ ਤਾਂ ਰੱਖੋ ਵੀ ਰੱਬ ਮੈਨੂੰ ਦੇਖ ਰਿਹਾ ਵੀ ਅਸੀਂ ਨਾ ਕਿਸੇ ਸਿਆਣੇ ਤੋਂ ਗੱਲ ਸੁਣੀ ਸੀ ਵੀ ਕੋਈ ਬੰਦਾ ਨਾ ਕਿਸੇ ਰੱਬ ਦੇ ਜੀ ਕੋਲ ਬੈਠਾ, ਤੇ ਉਹਨੇ ਆਖਿਆ ਨਾ ਜਾਣ ਲੱਗੇ ਨੂੰ ਵੀ ਯਾਰ ਇਹ ਨਾ ਹਰ ਚ ਜ਼ਾਤ ਹੁੰਦੀ ਹੈ, ਵੀ ਜਿਹੜੀ ਵੀ ਤੈਨੂੰ ਕੋਈ ਆਵਾਜ਼ ਪੈਂਦੀ ਆ, ਕੋਈ ਗੱਲ ਕਰਦਾ, ਸਮਝੀ ਉਹ ਜ਼ਾਤ ਦਾ ਸੁਨੇਹਾ ਹੁੰਦਾ, ਤੇ ਹਰ ਚ ਜ਼ਾਤ ਨੂੰ ਸਮਝੀ। ਉਹ ਕਹਿੰਦਾ ਅੱਛਾ ਜੀ ਠੀਕ ਹੈ। ਸਬਕ ਲੈ ਕੇ ਮੁਰਸ਼ਿਦ ਤੋਂ ਤੁਰ ਪਿਆ। ਅੱਗੇ ਵੇਖਿਆ ਨਾ ਤੇ ਮੁਲਕ ਬੜਾ ਇਕੱਠਾ ਹੋਇਆ ਹੈ, ਤੇ ਉਹ ਕਹਿੰਦਾ ਵੀ ਕੀ ਗੱਲ ਹੋਈ ਇੱਥੇ? ਉਹ ਕਹਿੰਦੇ ਵੀ ਹਾਥੀ ਭੂਤ ਰਿਹਾ ਹੈ ਤੇ ਉਹ ਬੰਦਿਆਂ ਨੂੰ ਨੁਕਸਾਨ ਕਰੂਗਾ, ਵੀ ਸਾਰਾ ਮੁਲਕ ਇਕੱਠਾ ਹੈ ਤੇ ਹਾਥੀ ਭੱਜਿਆ ਫਿਰ। ਉਹ ਕਹਿੰਦਾ ਲੈ ਇਹ ਕਿਹੜੀ ਗੱਲ ਆ? ਵੀ ਹੁਣ ਤਾਂ ਮੈਂ ਆਪਣੇ ਮੁਰਸ਼ਿਦ ਤੋਂ ਸੁਣ ਕੇ ਆ ਵੀ ਹਰ ਚ ਜ਼ਾਤ ਆ, ਇਹਦੇ ਵਿੱਚ ਵੀ ਤਾਂ ਉਹੀ ਵਸਦਾ। ਮੈਂ ਜਾਨਾ, ਕਹਿੰਦਾ ਮੈਂ ਜਾ ਕੇ ਹਾਥੀ ਫੜ ਲੈਂਦਾ। ਉਹ ਹੁਣ ਹਾਥੀ ਵਾਲ ਨੂੰ ਤੁਰਿਆ ਨਾ, ਪਿੱਛੋਂ ਕਿਸੇ ਸਿਆਣੇ ਨੇ ਕਿਹਾ, ਕਹਿੰਦਾ ਵੀ ਇਹ ਭੂਤ ਰਿਹਾ ਹੈ, ਇਹਦੇ ਤੋਂ ਬਚੀ। ਉਹ ਕਹਿੰਦਾ ਨਹੀਂ, ਜਿਹੜੀ ਗੱਲ ਮੈਂ ਕਰ ਰਿਹਾ ਉਹ ਠੀਕ ਆ ਵੀ ਇਹਦੇ 'ਚ ਵੀ ਜ਼ਾਤ। ਖੈਰ ਗੱਲ ਕਦੀ ਵੀ ਉਹ ਗਿਆ ਹਾਥੀ ਦੇ ਲਾਗੇ, ਹਾਥੀ ਨੇ ਮਾਰਿਆ, ਚੱਕ ਕੇ ਚਲਾ ਕੇ ਮਾਰਿਆ, ਜਾ ਕੇ ਡਿੱਗਿਆ। ਤੇ ਉਹਨੂੰ ਬੜਾ ਗੁੱਸਾ ਚੜਿਆ, ਉੱਥੋਂ ਉੱਠਿਆ ਤੇ ਆਪਣੇ ਮੁਰਸ਼ਿਦ ਕੋਲ ਆ ਗਿਆ। ਕਹਿੰਦਾ ਜੀ ਤੁਸੀਂ ਤਾਂ ਕਹਿੰਦੇ ਸੀਗੇ ਵੀ ਹਰ ਚ ਜ਼ਾਤ ਆ, ਤੇ ਉਹ ਮੈਂ ਹਾਥੀ ਇੱਦਾਂ ਗਿਆ ਤੇ ਉਹ ਚਲਾ ਕੇ ਮਾਰਿਆ। ਕਹਿੰਦੇ ਜਿਹਨੇ ਤੈਨੂੰ ਮਗਰੋਂ ਹਾਂਕ ਮਾਰੀ ਸੀ ਉਹਦੇ 'ਚ ਵੀ ਤਾਂ ਜ਼ਾਤ ਹੀ ਸੀ। ਤੂੰ ਹਰ ਚ ਸਮਝੀ, ਉਹਦੇ 'ਚ ਨਾ ਸਮਝੀ ਜਿਹੜਾ ਰੋਕਦਾ ਸੀ। ਤੇ ਇਹ ਮੈਂ ਗੱਲ ਇਹ ਕਰਦਾ ਸੀ ਵੀ ਇਹ ਮੈਂ ਗੱਲ ਭੁੱਲ ਗਿਆ, ਪਰ ਇੱਥੇ ਰੋਕ ਲੈਂਦੇ। ਪਰ ਗੱਲ ਉਹੀ ਘੁੰਮ ਘੁਮਾ ਕੇ ਉੱਥੇ ਕੀ ਆ ਜਾਂਦੀ ਹੈ ਵੀ ਗੱਲ ਜਿੱਦਾਂ ਸਿਆਣਿਆਂ ਤੋਂ ਸੁਣੀ ਸੀ, ਗੱਲ ਇੱਕ ਨੁਕਤੇ ਦੀ ਹੈ, ਤੇ ਉਹ ਨੁਕਤਾ ਉਸ ਪਿਆਰ ਦਾ ਨਾਮ, ਵੀ ਉਸ ਪਿਆਰ ਦੇ ਚਾਰ ਚੁਫੇਰੇ ਘੁੰਮਦੀ ਆ ਗੱਲ, ਜੇ ਉਹਨੂੰ ਕੋਈ ਸਮਝੇ ਤਾਂ। ਮਨਪ੍ਰੀਤ ਮੇਰਾ ਨਾਮ? ਹਾਂ, ਵੀਰ ਸਿੰਘ। ਇਹ ਤੂੰ ਕਰ ਲਾਂਗਾ, ਮੈਂ ਕਰ ਲੂੰਗਾ। ਅੱਛਾ ਭਾਈ ਵੀਰ ਅਲੀ, ਅਲੀ ਵੀ ਠੀਕ ਹੈ, ਚੱਲੂਗਾ ਜੀ, ਮੈਨੂੰ ਕੋਈ ਦਿੱਕਤ ਨਹੀਂ। ਅੱਛਾ ਵੀਰ ਜੀ, ਮੈਂ ਇਹ ਕਹਿੰਦਾ ਸੀ ਬਈ ਗੱਲਾਂ ਤਾਂ ਆਪਾਂ ਇਦਾਂ ਤਾਂ ਕਰਦੇ ਰਹਾਂਗੇ ਹੈ, ਅੱਜ ਤਾਂ ਗੱਲਾਂ ਹੀ ਬੜੀਆਂ ਸੋਹਣੀਆਂ ਹੋ ਰਹੀਆਂ, ਤੇ ਮੈਂ ਕਹਿੰਦਾ ਸੀ ਤੁਹਾਡੇ ਕੋਲੋਂ ਮੈਂ ਕੁਝ ਸੁਣਦਾ, ਤੇ ਫਿਰ ਹਾਂਜੀ ਰਾਤ ਦਾ ਹੁਣ ਪਿਛਲਾ ਪਹਿਰ ਆ, ਵੀ ਤੁਹਾਨੂੰ ਵੀ ਅਸੀਂ ਤੰਗ ਕਰ ਰਹੇ। ਨਹੀਂ ਤੰਗ ਮੈਂ ਬਿਲਕੁਲ ਨਹੀਂ ਹੈਗਾ, ਮੈਂ ਬਸ ਸੁਣਾਉਣਾ ਤੁਹਾਨੂੰ। ਅੱਛਾ ਜੀ। ਮੁੱਦਤਾਂ ਤੋਂ ਅਸੀਂ ਇਕੱਠੇ ਆ, ਆਹਾ, ਸਾਡੀ ਇੱਕ ਕਹਾਣੀ ਆ, ਮੈਂ ਤੇ ਰੱਬ ਮੇਰਾ, ਅਸੀਂ ਦੋਵੇਂ ਹਾਣੀ। ਓਏ ਹੋਏ ਹੋਏ ਹੋਏ, ਵਾਹ ਵਾਹ ਵਾਹ। ਮੈਂ ਤੇ ਰੱਬ ਮੇਰਾ, ਕੀ ਬਾਤ, ਅਸੀਂ ਦੋਵੇਂ ਹਾਣੀ ਆ। ਵਾਹ ਵਾਹ। ਮੁੱਦਤਾਂ ਤੋਂ ਅਸੀਂ ਖੇਡ ਰਹੇ ਆ ਖੇਡਾਂ ਪਿਆਰ ਦੀਆਂ। ਓਏ ਹੋਏ ਹੋਏ। ਮਾਂ ਬਾਪ ਭੈਣ ਤੇ ਵੀਰ, ਕਦੇ ਕਦੇ ਆਸ਼ਿਕ ਯਾਰ ਦੀਆਂ। ਉਹ ਸ਼ਹਿਨਸ਼ਾਹ ਮੇਰਾ, ਮੈਂ ਉਹਦੀ ਪਟਰਾਣੀ ਆ। ਵਾਹ 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 ਵਾਹ। ਮੈਂ ਤੇ ਰੱਬ ਮੇਰਾ, ਅਸੀਂ ਦੋਵੇਂ ਹਾਣੀ ਆ। ਵਾਹ ਵਾਹ ਵਾਹ। ਉਹ ਬੈਠ ਕਹਾਣੀ ਲਿਖ, ਮੈਨੂੰ ਕਿਰਦਾਰ ਬਣਾ ਦਿੰਦਾ। ਆਹਾ, ਇੱਕ ਛਿਨ ਵਿੱਚ ਖੁਦ ਨਾਲ ਜੋੜ ਕੇ ਫਿਰ ਕਰਤਾਰ ਬਣਾ ਦਿੰਦਾ। ਵਾਹ 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 ਵਾਹ। ਉਹ ਇਸ਼ਕ ਦਾ ਬੂਟਾ ਏ, ਹਾਏ ਹਾਏ, ਮੈਂ ਉਹਦੀ ਪਹਿਲੀ ਟਾਹਣੀ। ਵਾਹ ਵਾਹ ਵਾਹ, ਮੈਂ ਉਹਦੀ ਪਹਿਲੀ ਟਾਹਣੀ। ਮੈਂ ਤੇ ਰੱਬ ਮੇਰਾ, ਅਸੀਂ ਦੋਵੇਂ ਹਾਣੀ ਆ। ਕਿਆਸੀ ਗੱਲ, ਮੈਂ ਤੇ ਰੱਬ ਮੇਰਾ, ਅਸੀਂ ਦੋਵੇਂ ਹਾਣੀ, ਅਸੀਂ ਦੋਵੇਂ ਹਾਣੀ ਆ। ਵਾਹ ਵਾਹ, ਜਿਉਂਦੇ ਵਾਸਤੇ ਰਹੋ ਜੀ। ਧੰਨਵਾਦ। ਅੱਛਾ ਜੀ ਵੀਰ ਜੀ, ਅਸੀਂ ਨਾ ਤੁਹਾਨੂੰ ਮੈਂ ਕਹਿੰਦਾ ਵੀ ਐਸੀ ਤੁਸੀਂ ਛਾਪ ਛੱਡਦੀ ਦਿਮਾਗ ਦੇ ਉੱਤੇ ਵੀ ਤੁਹਾਨੂੰ ਨਹੀਂ ਅਸੀਂ ਭੁੱਲਦੇ। ਹਾਂਜੀ, ਧੰਨਵਾਦ ਜੀ ਮੇਰੇ। ਹਾਂਜੀ, ਤੇ ਇਦਾਂ ਵੀ ਜਿਹੜਾ ਭੁੱਲ ਜਾਂਦਾ ਹੈ, ਹਾਂ ਨਾਮ ਭੁੱਲ ਜਾਂਦਾ, ਉਹ ਵੱਖਰੀ ਗੱਲ ਹੈ, ਸ਼ਖਸੀਅਤ ਨਹੀਂ ਭੁੱਲੂਗੀ ਤੁਹਾਨੂੰ। ਹਾਂਜੀ, ਇਦਾਂ ਦਾ ਆਪਣਾ। ਤੇ ਰੱਬ, ਮੈਂ ਤਾਂ ਕਹਿੰਦਾ ਜੀ ਤੁਸੀਂ ਨਾ ਰਹੋ ਹੀ ਇੱਥੇ ਅਬਲਾਂ ਦਾ। PR ਲਵਾ ਦਿਓ ਜੇ ਲੱਗਦੀ ਹੈ।
ਤੇ ਜੇ ਤੁਸੀਂ ਆਂਦੇ ਰਹੋ ਜੀ ਹਾਂ, ਰੱਬ ਤੁਹਾਡਾ ਗੇੜਾ ਮਰਾਂਦਾ ਰਹੇ, ਹਰ ਸਾਲ ਆਓ, 6 ਮਹੀਨੇ ਆਓ, ਤੇ ਬੜੀ ਮਿਹਰਬਾਨੀ ਜੀ ਤੁਹਾਡਾ। ਇਹ ਜੀ ਵੀਰ ਸਿੰਘ ਸਾਹਿਬ ਜੀ ਬਹੁਤ ਵੱਡਾ ਨਾਮ ਆ ਪੰਜਾਬੀ ਗੀਤਾਂ ਦੇ ਵਿੱਚ, ਬਹੁਤ ਵੱਡਾ, ਸਾਰੇ ਬੰਦੇ ਜਾਣਦੇ, ਫਿਰ ਮੈਨੂੰ ਦੱਸਣ ਦੀ ਤਾਂ ਲੋੜ ਨਹੀਂ ਜੀ। ਤੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਨਾਸਰ ਢਿੱਲੋਂ ਸਾਹਿਬ ਦੇ, ਤੇ ਜਿਨ੍ਹਾਂ ਨੇ ਏਡੀ ਵੱਡੀ ਸ਼ਖਸੀਅਤ ਨੂੰ ਪਾਕਿਸਤਾਨ ਸੱਦਿਆ, ਤੇ ਇਹ ਸਾਡੇ ਵਾਸਤੇ ਬੜੇ ਮਾਣ ਦੀ ਗੱਲ ਆ। ਤੇ ਅੱਜ ਜਿਹੜਾ ਮੈਂ ਨਾਲ ਕੈਮਰੇ ਦੇ ਵਿੱਚ ਵੀਰ ਸਿੰਘ ਸਾਹਿਬ ਦੇ ਨਾਲ ਇਕੱਠਾ ਇੱਕ ਕੈਮਰੇ 'ਚ ਆ ਰਿਹਾ, ਇਹ ਮੇਰੇ ਵਾਸਤੇ ਬੜੇ ਮਾਣ ਦੀ ਗੱਲ। ਵਿਛੜੇ ਭਰਾ ਬੈਠੇ, ਇਹ ਵੱਡੀ ਵੱਡੀ ਛੋਟੀ ਕਿਹੜੀ ਗੱਲ ਹੈ। ਹਾਏ ਹਾਏ ਹਾਂ ਜੀ, ਇਹ ਇਦਾਂ ਹੀ ਰੱਬ ਪਿਆਰ ਬਣਾਈ ਰੱਖੇ ਜੀ। ਹਾਂਜੀ, ਬੜੀ ਮਿਹਰਬਾਨੀ ਜੀ, ਹੁੰਦੇ ਵਾਸਤੇ।